ਹਿੰਦੂਤਵਾਦੀ ਆਈਡੀਓਲੋਜੀ ਵਾਲੇ ਜਿਨ੍ਹਾਂ ਨੇ ਪਗੜੀਧਾਰੀ ਸਿੱਖ ਬਣਾਏ ਹੋਏ ਨੇ ਔਰ ਉਹ ਉਹਨਾਂ ਦੇ ਚੈਨਲਸ ਪ੍ਰਿੰਟ ਮੀਡੀਆ ਜਾਂ ਅਦਰਵਾਈਜ਼ ਸੋਸ਼ਲ ਮੀਡੀਆ ਤੇ ਬੈਠ ਕੇ ਸਿੱਖ ਨਾਵਾਂ ਦੇ ਥੱਲੇ ਜਿਹੜਾ ਉਹ ਪੂਰੀ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਔਰ ਉਹਦੇ 'ਚ ਈਵਨ ਜਿਹੜੀ ਸਿੱਖ ਹਿਸਟਰੀ ਜਿਹੜੀ ਕਿ 5.5 ਸਦੀਆਂ ਦੀ ਉਸ ਦੇ ਵਿੱਚੋਂ ਜਿਹੜਾ ਉਹ ਐਂਟਾਈ ਮੁਸਲਮ ਐਲੀਮੈਂਟ ਖੁਦ ਹੀ ਕ੍ਰੀਏਟ ਕਰਕੇ ਉਹਨੂੰ ਡਿਫਰੈਂਟ ਸਪਿਨ ਦੇ ਕੇ ਪ੍ਰਚਾਰ ਵੈਰੀ ਕੌਣ ਹੈ ਆਈਡੀਓਲੋਜੀ ਕਿਹੜੀ ਸਾਡੀ ਦੁਸ਼ਮਣ ਆਈਡੀਓਲੋਜੀ ਹੈ ਉਹਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਜਿਹੜਾ ਸਿੱਖ ਰੋਜ਼ਾਨਾ ਆਸਾ ਦੀ ਵਾਰ ਪੜ੍ਹਦੇ ਨੇ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਵਸਾਈ ਕਿ ਜਿਉਂ ਹੀ ਬ੍ਰਾਹਮਣਵਾਦ ਦੇ ਰਸਤੇ ਨੂੰ ਸਿੱਖ ਚੁਣੇਗਾ ਜਾਂ ਉਸ ਦੀਆਂ ਰੋਹ ਰੀਤਾਂ ਅਪਣਾਏਗਾ ਤੇ ਗੁਰੂ ਸਾਹਿਬ ਕਹਿੰਦੇ ਨੇ ਫਰਮਾਉਂਦੇ ਨੇ ਕਿ ਮੇਰੀ ਉਹਨਾਂ ਵੱਲ ਪਿੱਠ ਜੇ ਨਨਕਾਣਾ ਸਾਹਿਬ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਤੇ ਉਹਨੂੰ ਇੱਕ ਪ੍ਰੋਪਰ ਸਪਿਨ ਹਿੰਦੂ ਤਵੀਆਂ ਵੱਲੋਂ ਦਿੱਤੀ ਜਾਂਦੀ ਹੈ ਔਰ ਤੁਹਾਨੂੰ ਕਦੇ ਵੀ ਮਨਜਿੰਦਰ ਸਰਸਾ ਵਰਗੀ ਕੈਟਾਗਰੀ ਦੇ ਲੋਕ ਸਿੱਖ ਮੁੱਦਿਆਂ ਦੇ ਉੱਤੇ ਗੱਲ ਕਰਦੇ ਨਜ਼ਰ ਨਹੀਂ ਆਣਗੇ ਜਿਹੜੇ ਬੇਸਿਕ ਇਸ਼ੂ ਨੇ 47 ਦਾ ਦੌਰ ਔਰ ਇੱਕ ਨੈਰੇਟਿਵ ਜਿਹੜਾ ਹਿੰਦੂ ਤਵੀਆਂ ਨੇ ਬਿਲਟ ਕੀਤਾ ਹੈ ਉਹਨੂੰ ਯੂਜ਼ ਕਰਕੇ ਸਾਡੇ ਹੀ ਆਪਣੇ ਜਿਹੜੇ ਨੇ ਉਹ ਉਹਨਾਂ ਦੇ ਹੱਥ ਠੋਕੇ ਬਣ ਜਾਂਦੇ ਨੇ ਜਾਂ ਉਸ ਵਿਚਾਰਧਾਰਾ ਨੂੰ ਜਿਹੜਾ ਅੱਗੇ ਤੋਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਨਫ਼ਰਤ ਦੇ ਉੱਤੇ ਪਾਉਂਦੇ 18ਵੀਂ ਸਦੀ 'ਚ ਵੀ ਸਾਡੀ ਸਟਰਗਲ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ ਜਿਹੜਾ ਇੱਕ ਤਬਕਾ ਅੱਜ ਸਿੱਖ ਧਰਮ ਨੂੰ ਮੁੱਢਲੇ ਤੌਰ ਤੇ ਇਸਲਾਮ ਦੇ ਖਿਲਾਫ ਪ੍ਰੂਫ ਕਰਨਾ ਚਾਹੁੰਦਾ ਹੈ ਉਹ ਭਾਈ ਮਰਦਾਨਾ ਸਾਈਂ ਮੀਆਂ ਮੀਰ ਪੀਰ ਬੁੱਧੂ ਸ਼ਾਹ ਨਬੀ ਖਾਨ ਗਨੀ ਖਾਨ ਰਾਏ ਕੱਲਾ ਨਿਹੰਗ ਖਾਨ ਇਸ ਸਾਰੇ ਇਤਿਹਾਸ ਨੂੰ ਕਿਵੇਂ ਬਿਆਨਣਗੇ ਕਿਉਂਕਿ ਜੇ ਸਿੱਖੀ ਦਾ ਮੂਲ ਧੁਰਾ ਇਸਲਾਮ ਦੀ ਵਿਰੋਧਤਾ ਹੁੰਦੀ ਤੇ ਇਹ ਆਪਣੇ ਕਿਸਮ ਦੇ ਜਿਹੜੇ ਯੂਨੀਕ ਮਜ਼ਹਬੀ ਸ਼ਖਸੀਅਤਾਂ ਸੀ ਇਹ ਆਪ ਹੀ ਸਿੱਖੀ ਨਾਲ ਨਾ ਜੁੜਦੇ ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਖੀਰਲਾ ਸੈਗਮੈਂਟ ਅੱਜ ਦੇ ਇਸ ਸ਼ੋਅ ਦਾ। ਡਾਕਟਰ ਸਾਹਿਬ ਹੁਣ ਵਿਚਾਰ ਚਰਚਾ ਕਰੀਏ। ਸਾਨੂੰ ਮਤਲਬ ਸਵਾਲ ਅਸੀਂ ਹਾਲਾਂਕਿ ਪਹਿਲੇ ਸੈਗਮੈਂਟਸ ਦੇ ਵਿੱਚ ਅਸੀਂ ਡਿਸਕਸ ਕੀਤਾ ਆ, ਤੁਸੀਂ ਵੀ ਗੱਲ ਕੀਤੀ ਹੈ ਜਦੋਂ ਨੈਗੇਟਿਵਿਟੀ ਦੀ ਹੁੰਦੀ ਹੈ ਵੀ ਅਸੀਂ ਜਿਹੜੇ ਇਸ਼ੂਜ਼ ਨੂੰ ਇੰਪੋਰਟੈਂਟ ਹੈਗੇ ਆ ਕੌਮ ਦੇ ਲਈ ਉਹਦੇ 'ਤੇ TV84 ਦੀ ਜਾਂ ਤੁਹਾਡੀ ਪਰਸਨਲ ਲੈਵਲ ਦੇ ਉੱਤੇ ਵੀ ਜਿਹੜੀ ਨੈਗੇਟਿਵਿਟੀ ਹੈ ਉਹ ਹੁੰਦੀ ਹੈ। ਸੋ ਇਹਦੇ 'ਤੇ ਕਈ ਕਿਸਮ ਦੇ ਜਿਹੜੇ ਕਮੈਂਟ ਨੇ ਫੋਨ ਕਾਲਸ ਨੇ ਉਹ ਸਾਨੂੰ ਵੀ ਆਉਂਦੀਆਂ ਨੇ ਜਿਹੜੇ ਬੰਦੇ ਨੇ ਉਹ ਕਿਸ ਲੈਵਲ 'ਤੇ ਜਾ ਕੇ ਉਹ ਮਾੜੀ ਸ਼ਬਦਾਵਲੀ ਵਰਤਦੇ ਆ। ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਨਿਸ਼ਾਨਾ ਜਿਹੜਾ ਹੁੰਦਾ ਟਾਰਗੇਟ ਹੁੰਦਾ ਉਹ ਹੁੰਦਾ ਸਿੱਖਾਂ ਅਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਹੈ ਉਹਨੂੰ ਮੁੱਖ ਰੱਖਦਿਆਂ ਹੋਇਆ। ਇਸ ਲਾਈਨ ਦੇ ਉੱਤੇ ਇੱਕ ਮੈਸੇਜ ਸਾਨੂੰ ਜਾਰਡਨ ਸੋਹਲ ਵੱਲੋਂ ਵੀ ਆਇਆ ਬੀਤੇ ਦਿਨਾਂ ਦੇ ਵਿੱਚ। ਉਹਨਾਂ ਨੇ ਮਤਲਬ ਇਹੀ ਗੱਲ ਕੀਤੀ ਕਿ ਜੀ ਜਿਹੜੀ ਇਹ ਸਿੱਖਾਂ ਅਤੇ ਮੁਸਲਮਾਨਾਂ ਦੀ ਸਾਂਝ ਹੈ ਇਹਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹੈ, ਕਿਉਂ ਇਹਦੇ 'ਤੇ ਨੈਗੇਟਿਵਿਟੀ ਕੀਤੀ ਜਾਂਦੀ ਹੈ। ਉਹ ਭਾਵੇਂ ਕਸ਼ਮੀਰ ਦੇ ਇਸ਼ੂ ਦੀ ਗੱਲ ਹੋਵੇ, ਜਦੋਂ ਹੁਣ ਬੀਤੇ ਦਿਨਾਂ ਦੇ ਵਿੱਚ ਕਸ਼ਮੀਰ ਦੇ ਵਿੱਚ ਇਸ਼ੂ ਆਇਆ ਉੱਥੇ ਮਨਜਿੰਦਰ ਸਿਰਸਾ ਪਹੁੰਚਦੇ ਆ ਅਤੇ ਕਿਵੇਂ ਇੱਕ ਨੈਗੇਟਿਵਿਟੀ ਵਾਲਾ ਮਾਹੌਲ ਬਣਦਾ, ਜਾਂ ਜਦੋਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਮਤਲਬ ਹੈਰੀਟੇਜ ਨੂੰ ਛੱਡ ਕੇ ਹਿਸਟਰੀ ਨੂੰ ਛੱਡ ਕੇ ਜਿਹੜੀ ਆਪਸੀ ਸਾਂਝ ਦੀ ਗੱਲ ਹੈਗੀ ਹੈ ਉਹਨੂੰ ਛੱਡ ਕੇ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਨੀਸ਼ੀਏਟਿਵ ਦੇ ਨਾਲ ਖੋਲ੍ਹਿਆ ਜਾਂਦਾ ਹੈ। ਉਹ ਸਾਰੇ ਨੂੰ ਦਰਕਿਨਾਰ ਕਰਕੇ ਮਤਲਬ ਕਿਉਂ ਜਿਹੜੀ ਇੱਕ ਨਫ਼ਰਤ ਹੈ ਉਹ ਇਸ ਲੈਵਲ 'ਤੇ ਫੈਲਾਈ ਜਾਂਦੀ ਹੈ, ਮਤਲਬ ਇਹਨੂੰ ਕਲਚਰ ਨਾਲ ਜੋੜਿਆ ਜਾਵੇ ਜਾਂ ਹਿੰਦੂਤਵੀ ਪ੍ਰਭਾਵ ਦਾ ਅਸਰ ਮੰਨਿਆ ਜਾਵੇ ਜਾਂ ਹੈ ਕੀ ਇਹ ਸਾਰਾ ਕੰਮ? ਦੇਖੋ ਇਸ ਦੇ ਵਿੱਚ ਦੋ ਸ਼੍ਰੇਣੀਆਂ ਜਾਂ ਦੋ ਕਲਾਸਿਸ ਦੇ ਲੋਕਾਂ ਨੂੰ ਅਸੀਂ ਦੇਖ ਸਕਦੇ ਹਾਂ। ਇੱਕ ਤਾਂ ਜਿਵੇਂ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਗੱਲ ਕੀਤੀ ਕਿ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਜਿਨ੍ਹਾਂ ਨੇ ਪਗੜੀਧਾਰੀ ਸਿੱਖ ਬਣਾਏ ਹੋਏ ਨੇ ਔਰ ਉਹ ਉਹਨਾਂ ਦੇ ਚੈਨਲਸ ਪ੍ਰਿੰਟ ਮੀਡੀਆ ਜਾਂ ਅਦਰਵਾਈਜ਼ ਸੋਸ਼ਲ ਮੀਡੀਆ ਤੇ ਬੈਠ ਕੇ ਸਿੱਖ ਨਾਵਾਂ ਦੇ ਥੱਲੇ ਜਿਹੜਾ ਉਹ ਪੂਰੀ ਨਫ਼ਰਤ ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਖਿਲਾਫ ਔਰ ਉਹਦੇ 'ਚ ਈਵਨ ਜਿਹੜੀ ਸਿੱਖ ਹਿਸਟਰੀ ਜਿਹੜੀ ਕਿ 5.5 ਸਦੀਆਂ ਦੀ ਉਸ ਦੇ ਵਿੱਚੋਂ ਜਿਹੜਾ ਉਹ ਐਂਟਾਈ ਮੁਸਲਮ ਐਲੀਮੈਂਟ ਖੁਦ ਹੀ ਕ੍ਰੀਏਟ ਕਰਕੇ ਉਹਨੂੰ ਡਿਫਰੈਂਟ ਸਪਿਨ ਦੇ ਕੇ ਪ੍ਰਚਾਰਦੇ ਨੇ। ਉਹਨਾਂ ਬਾਰੇ ਤਾਂ ਇੱਕੋ ਹੀ ਗੱਲ ਦੇ ਵਿੱਚ ਔਰ ਇਸ ਗੱਲ ਨੂੰ ਵੀ ਸ਼ਾਇਦ ਸਾਡੇ ਦਾਨਿਸ਼ਵਰਾਂ 'ਚੋਂ ਤਾਂ ਹਰਿੰਦਰ ਸਿੰਘ ਮਹਿਬੂਬ ਅਸੀਂ ਉਹਨਾਂ ਨੂੰ ਕੋਟ ਕਰਦੇ
ਲੇਕਿਨ ਜੇ ਕਹਿਣਾ ਹੋਏ ਕਿ ਮੋਸਟ ਇਫੈਕਟਿਵ ਜਿਹੜਾ ਜੂਨ 84 ਦੇ ਹਮਲੇ ਨੂੰ ਡਿਫਾਈਨ ਕਰਦਾ ਹੈ, ਉਹਨੂੰ ਪਰਿਭਾਸ਼ਿਤ ਕਰਦਾ ਹੈ, ਅਫਜ਼ਲ ਅਹਿਸਨ ਰੰਧਾਵਾ ਦੀ ਇੱਕ ਲਾਈਨ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਇਹ ਭੁਲੇਖਾ ਨਾ ਰਹੇ ਕਿ ਭਾਈ ਸਾਡਾ ਵੈਰੀ ਕੌਣ ਹੈ, ਆਈਡੀਓਲੋਜੀ ਕਿਹੜੀ ਸਾਡੀ ਦੁਸ਼ਮਣ ਆਈਡੀਓਲੋਜੀ ਹੈ, ਉਹਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ। ਜਿਹੜਾ ਸਿੱਖ ਰੋਜ਼ਾਨਾ ਆਸਾ ਦੀ ਵਾਰ 'ਚ ਪੜ੍ਹਦੇ ਨੇ, ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਬੁੱਚਰ ਆਫ ਦਾ ਵਰਲਡ। ਤੇ 10ਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਫੋਰਬਿਡ ਕੀਤਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਹੁਣ ਵਿਪਰ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਜਿਉਂ ਹੀ ਬ੍ਰਾਹਮਣਵਾਦ ਦੇ ਰਸਤੇ ਨੂੰ ਸਿੱਖ ਚੁਣੇਗਾ ਜਾਂ ਉਸ ਦੀਆਂ ਰਹੁ ਰੀਤਾਂ ਅਪਣਾਏਗਾ, ਤੇ ਗੁਰੂ ਸਾਹਿਬ ਕਹਿੰਦੇ ਨੇ, ਫਰਮਾਉਂਦੇ ਨੇ ਕਿ ਮੇਰੀ ਉਹਨਾਂ ਵੱਲ ਪਿੱਠ ਹੈ। ਸੋ ਮੈਂ ਸਮਝਦਾ ਹਾਂ ਵੀ ਇਸ ਕਿਸਮ ਦਾ ਆਨਸਰ ਜਿਹੜੀ ਦੂਸਰੀ ਕੈਟਾਗਰੀ ਹੈ, ਜਿਹੜੀ ਕੁਛ ਹੱਦ ਤੱਕ ਭਾਵਕ ਹੈ, ਐਮੋਸ਼ਨਲ ਹੈ, ਔਰ ਐਮੋਸ਼ਨ ਨੂੰ ਪਹਿਲੀ ਕੈਟਾਗਰੀ ਹਿੰਦੂ ਤਵੀਆਂ ਦੀ ਪੂਰੀ ਹਵਾ ਦਿੰਦੀ ਹੈ। ਜਿਵੇਂ ਜੇ ਨਨਕਾਣਾ ਸਾਹਿਬ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਤੇ ਉਹਨੂੰ ਇੱਕ ਪ੍ਰੋਪਰ ਸਪਿਨ ਹਿੰਦੂ ਤਵੀਆਂ ਵੱਲੋਂ ਦਿੱਤੀ ਜਾਂਦੀ ਹੈ। ਔਰ ਤੁਹਾਨੂੰ ਕਦੇ ਵੀ ਮਨਜਿੰਦਰ ਸਰਸਾ ਵਰਗੀ ਕੈਟਾਗਰੀ ਦੇ ਲੋਕ ਸਿੱਖ ਮੁੱਦਿਆਂ ਦੇ ਉੱਤੇ ਗੱਲ ਕਰਦੇ ਨਜ਼ਰ ਨਹੀਂ ਆਣਗੇ। ਜਿਹੜੇ ਬੇਸਿਕ ਇਸ਼ੂ ਨੇ ਉਹ ਤੁਹਾਨੂੰ ਉਦੋਂ ਹੀ ਨਜ਼ਰ ਆਣਗੇ। ਕੈਪਟਨ ਅਮਰਿੰਦਰ ਜਾਂ ਮਨਜਿੰਦਰ ਸਰਸਾ, ਇਹਨਾਂ ਨੇ ਕਰਤਾਰਪੁਰ ਲਾਂਘਾ ਕਿਉਂ ਨਹੀਂ ਖੋਲ੍ਹਿਆ ਫਰਵਰੀ 2020 ਤੋਂ ਬਾਅਦ ਹੁਣ ਤੱਕ, ਤੁਹਾਨੂੰ ਇਹਦੇ ਤੇ ਉਹਨਾਂ ਦਾ ਕੋਈ ਬਿਆਨ ਨਹੀਂ ਨਜ਼ਰ ਆਏਗਾ। ਔਰ ਇਹ ਇੱਕਦਮ ਫੋਕਸ ਦੇ ਉੱਤੇ ਲਿਆਂਦੇ ਜਾਂਦੇ ਨੇ ਮੀਡੀਆ ਵੱਲੋਂ, ਜਦੋਂ ਕਿ ਇਹਨਾਂ ਦੀਆਂ ਆਟਰੈਂਸਿਸ ਅਗੇਂਸਟ ਪਾਕਿਸਤਾਨ ਜਾਂ ਅਗੇਂਸਟ ਮੁਸਲਮਾਨਾਂ ਦੇ ਔਰ ਹਿੰਦੂ ਤਵੀਆਂ ਦੇ ਹੱਕ 'ਚ ਭੁਗਤੀਆਂ ਨੇ। ਲੇਕਿਨ ਇਸ ਕਿਸਮ ਦੇ ਘਟਨਾਕ੍ਰਮ ਦੇ ਵਿੱਚ ਕੁਛ ਐਸਾ ਜ਼ਰੂਰ ਕ੍ਰੀਏਟ ਹੋ ਜਾਂਦਾ ਹੈ ਜਿਸ ਨੂੰ ਅਸੀਂ ਐਮੋਸ਼ਨਲ ਫੈਕਟਰ ਕਹਿੰਦੇ ਹਾਂ, ਜਿਸ ਦੇ ਥੱਲੇ ਤੁਹਾਡੀ ਸਾਈਕੋ ਹਿਸਟਰੀ, 47 ਦਾ ਦੌਰ ਔਰ ਇੱਕ ਨੈਰੇਟਿਵ ਜਿਹੜਾ ਹਿੰਦੂ ਤਵੀਆਂ ਨੇ ਬਿਲਟ ਕੀਤਾ ਹੈ, ਉਹਨੂੰ ਯੂਜ਼ ਕਰਕੇ ਸਾਡੇ ਹੀ ਆਪਣੇ ਜਿਹੜੇ ਨੇ ਉਹ ਉਹਨਾਂ ਦੇ ਹੱਥ ਠੋਕੇ ਬਣ ਜਾਂਦੇ ਨੇ, ਜਾਂ ਉਸ ਵਿਚਾਰਧਾਰਾ ਨੂੰ ਜਿਹੜਾ ਅੱਗੇ ਤੋਰਨਾ ਸ਼ੁਰੂ ਕਰ ਦਿੰਦੇ ਨੇ ਜਿਹੜੇ ਨਫ਼ਰਤ ਦੇ ਉੱਤੇ ਮਬਨੀ ਹੈ। ਸੋ ਅਸੀਂ, ਕਿਉਂਕਿ ਨਾ ਤਾਂ ਸਾਡਾ ਇਹ ਸਟਾਈਲ ਹੈ ਪਿਛਲੇ 30 ਸਾਲ 'ਚ ਵੀ ਕਿਸੇ ਨੂੰ ਅਸੀਂ ਨਾਂ ਲੈ ਕੇ, ਜਾਂ ਕਿਉਂਕਿ ਇਹ ਜਿਵੇਂ ਤੁਸੀਂ ਕਿਹਾ ਜਾਰਡਨ ਸੌਲ ਹੋਰਾਂ ਦੀ ਸਾਨੂੰ ਵੀ ਇਹ ਲਿਖਤ ਆਈ ਤੇ ਅਸੀਂ ਇਸ ਨੂੰ ਰਿਸਪੌਂਡ ਕਰ ਰਹੇ ਹਾਂ ਕਿ ਦੇਖੋ, ਪਹਿਲੀ ਗੱਲ ਤਾਂ ਅਸੀਂ ਇਹ ਸਪਸ਼ਟ ਕਰ ਦਈਏ ਪ੍ਰਿੰਸੀਪਲੀ ਜੀ ਸਿੱਖ ਧਰਮ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਔਰ ਇਹ ਗੱਲ ਮੁੱਢਲੇ ਤੌਰ ਤੇ ਜਦੋਂ ਗੁਰੂ ਨਾਨਕ ਸਾਹਿਬ ਬਗਦਾਦ, ਜਿਹੜਾ ਇਸਲਾਮਿਕ ਸਿਵਲਾਈਜੇਸ਼ਨ ਦਾ ਹੈੱਡਕੁਆਰਟਰ ਸੀ, ਉੱਥੇ ਉਹਨਾਂ ਦਾ ਡਾਇਲੌਗ ਹੁੰਦਾ ਹੈ, ਗੋਸ਼ਟੀ ਹੁੰਦੀ ਹੈ, ਤੇ ਉਹ ਜਾਣਨਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੀ ਆਪਣੀ ਲਿਖੀ ਬਾਣੀ ਜਿਹੜੀ ਉਹਨਾਂ ਦੇ ਕੋਲ ਪੁਸਤਕ ਰੂਪ 'ਚ ਸੀ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਉਹਨਾਂ ਨੂੰ ਪੁੱਛਦੇ ਨੇ ਕਿ ਦੱਸੋ ਮਜ਼ਹਬ ਹਿੰਦੂ ਵੱਡਾ ਹੈ ਕਿ ਮੁਸਲਮਾਨ ਜੀ? ਤੇ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਰੱਬ ਦੀ ਦਰਗਾਹ ਦੇ ਵਿੱਚ ਅਮਲ, ਤੁਹਾਡਾ ਜ਼ਿੰਦਗੀ ਕਿਵੇਂ ਤੁਸੀਂ ਗੁਜ਼ਾਰੀ ਹੈ, ਕੀਤਾ ਕੀ ਹੈ, ਜਿਹਨੂੰ ਅਲਾਮਾ ਇਕਬਾਲ ਨੇ ਕਿਹਾ ਅਮਲ ਸੇ ਜ਼ਿੰਦਗੀ ਬਣਤੀ ਹੈ, जन्नत भी जहन्नम भी ये खाकी अपनी फितरत से ਨਾ ਨੂਰੀ ਹੈ ਨਾ ਨਾਰੀ ਹੈ। ਹੁਣ ਇਹੀ ਸਵਾਲ 10ਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਜਿਹੜਾ ਵੇਲੇ ਦਾ ਬਾਦਸ਼ਾਹ ਹੈ ਉਸ ਦਾ ਇੱਕ ਵੱਡਾ ਦਰਬਾਰੀ ਗੁਰੂ ਸਾਹਿਬ ਨੂੰ ਪੁੱਛਦਾ ਹੈ ਕਿ ਮਜ਼ਹਬ ਹਿੰਦੂ ਖੂਬ ਕਿ ਮੁਸਲਮਾਨ ਖੂਬ? ਤੇ ਗੁਰੂ ਸਾਹਿਬ ਨੇ ਕਿਹਾ ਹਿੰਦੂ ਕੋ ਹਿੰਦੂ ਖੂਬ, ਮੁਸਲਮਾਨ ਕੋ ਮੁਸਲਮਾਨ ਖੂਬ। ਹੁਣ ਇਹ ਗੱਲ ਬੜੀ ਇੰਪੋਰਟੈਂਟ ਹੈ ਸਮਝਣੀ ਕਿ 18ਵੀਂ ਸਦੀ 'ਚ ਵੀ ਸਾਡੀ ਸਟਰਗਲ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ। ਜਿਹੜਾ ਇੱਕ ਤਬਕਾ ਅੱਜ ਸਿੱਖ ਧਰਮ ਨੂੰ ਮੁੱਢਲੇ ਤੌਰ ਤੇ ਇਸਲਾਮ ਦੇ ਖਿਲਾਫ ਪ੍ਰੂਵ ਕਰਨਾ ਚਾਹੁੰਦਾ ਹੈ, ਉਹ ਭਾਈ ਮਰਦਾਨਾ, ਸਾਈਂ ਮੀਆਂ ਮੀਰ, ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਨ, ਰਾਏ ਕੱਲਾ, ਨਿਹੰਗ ਖਾਨ, ਇਸ ਸਾਰੇ ਇਤਿਹਾਸ ਨੂੰ ਕਿਵੇਂ ਬਿਆਨਣਗੇ? ਕਿਉਂਕਿ ਜੇ ਸਿੱਖੀ ਦਾ ਮੂਲ ਧੁਰਾ ਇਸਲਾਮ ਦੀ ਵਿਰੋਧਤਾ ਹੁੰਦੀ ਤੇ ਇਹ ਆਪਣੇ ਕਿਸਮ ਦੇ ਜਿਹੜੇ ਯੂਨੀਕ ਮਜ਼ਹਬੀ ਸ਼ਖਸੀਅਤਾਂ ਸੀ ਇਹ ਆ ਕੇ ਸਿੱਖੀ ਨਾਲ ਨਾ ਖਲੋਂਦੀਆਂ। ਇਸੇ ਤਰ੍ਹਾਂ ਅੱਜ ਅਸੀਂ ਕੋਈ ਹਿੰਦੂ ਧਰਮ ਦੀ ਖਿਲਾਫਤ ਨਹੀਂ ਕਰਦੇ, ਇਹ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਦੋਂ ਵੀ ਸਾਡੀ ਸਟਰਗਲ, ਅਸੀਂ ਇਸ ਨਤੀਜੇ ਤੇ ਪਹੁੰਚੇ ਸੀ ਕਿ ਭਾਈ ਜ਼ੁਲਮ ਦੀ ਅਖੀਰ ਹੈ, ਹੁਣ ਅਸੀਂ ਆਪਣੀ ਸੋਵਰਨਿਟੀ ਲੈਣੀ ਹੈ। ਔਰ ਅੱਜ ਦੇ ਦੌਰ 'ਚ ਵੀ ਅਸੀਂ ਇਸ ਸਿੱਟੇ ਤੇ ਜੂਨ 84 ਦੇ ਪਹਿਲੇ ਹਫਤੇ 'ਚ ਜਿਹੜਾ ਹੈ ਉਹ ਇੱਕ ਨਵੀਂ ਹਿਸਟਰੀ, ਜਿਹਨੂੰ ਇੱਕ
ਜਿਹੜੇ ਨੇ ਮੁਸਲਮਾਨ ਵੀਰ ਨੇ ਹੀ ਦਿੱਲੀ ਦੇ ਇੱਕ ਅਖਬਾਰ 'ਚ ਅੰਗਰੇਜ਼ੀ 'ਚ ਲਿਖਿਆ ਸੀ, ਲੈਟਰ ਟੂ ਦਾ ਐਡੀਟਰ 'ਚ, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਰੋਟ ਦਾ ਹਿਸਟਰੀ ਆਫ ਕਮਿੰਗ hundreds of years on the night of June 5th, ਕਿ 5 ਔਰ 6 ਜੂਨ ਦੀ ਦਰਮਿਆਨੀ ਰਾਤ ਟੈਂਕਾਂ ਦੀ ਲੜਾਈ, ਔਰ ਉਹਨੇ ਹਿਸਟਰੀ ਦੀ ਡਾਇਰੈਕਸ਼ਨ ਬਦਲੀ, ਔਰ ਅਸੀਂ ਇਸ ਕਨਕਲੂਜਨ ਤੇ ਪਹੁੰਚੇ ਕਿ ਭਾਈ ਨੋ ਮੋਰ ਵਿਦ ਹਿੰਦੂ ਇੰਡੀਆ, ਹੁਣ ਖਤਮ, ਅਸੀਂ ਆਪਣਾ ਮੁਲਕ ਬਣਾਵਾਂਗੇ। ਔਰ ਉਦੋਂ ਜਦੋਂ ਤੁਸੀਂ ਮੁਲਕ ਦੀ ਗੱਲ ਕਰਦੇ ਹੋ, ਫਿਰ ਤੁਸੀਂ ਆਪਣੇ ਇੰਟਰਸਟ, ਤੁਹਾਡੇ ਨੇਬਰਸ ਕੌਣ ਨੇ, ਉਹਨਾਂ ਦੇ ਨਾਲ ਤੁਹਾਡਾ ਕੀ ਸਾਂਝਾ ਨੇ, ਕਿੱਥੇ ਤੁਸੀਂ ਥੋੜ੍ਹਾ ਬਹੁਤ ਜਿਹੜਾ ਹੈ ਉਹ ਜ਼ੋਰਦਾਰ ਪਹੁੰਚ ਰੱਖਣੀ ਹੈ, ਕਿੱਥੇ ਥੋੜ੍ਹੀ ਬਹੁਤ ਡਿਪਲੋਮੈਟਿਕ ਪਹੁੰਚ ਰੱਖਣੀ ਹੈ। ਪਰ ਇੱਕ ਗੱਲ ਦਾ ਧਿਆਨ ਰਹੇ, ਅਸੀਂ ਕੱਲੀ ਸਾਡੀ ਇਹ 10 ਸਾਲ ਦੀ ਜਾਂ 9 ਸਾਲ ਦੀ TV 84 ਦੀ ਸਟੈਂਡਿੰਗ ਨਹੀਂ ਹੈ, 30 ਸਾਲ ਤੋਂ ਜੇ ਕੋਈ ਵੀ ਸਾਡਾ ਇਸ ਦੇ ਉੱਤੇ ਕਨਫਲਿਕਟ ਕੋਈ ਦਿਖਾ ਦੇ ਕਿ ਅਸੀਂ ਆਪਣੀ ਲਾਈਨ ਤੋਂ ਡਿਵੀਏਟ ਹੋਏ ਹਾਂ, ਤੇ ਅਸੀਂ ਹਰ ਗੱਲ ਮੰਨਣ ਨੂੰ ਤਿਆਰ ਹੈ। ਪਰ ਜੇ ਬੈਠ ਕੇ ਇਹੀ ਕੁਛ ਕਰਨਾ ਹੈ, ਫਿਰ ਤਾਂ ਮੈਨੂੰ ਜਦੋਂ ਕੋਈ ਇਸ ਕਿਸਮ ਦੀ ਪਹੁੰਚ ਕਰਕੇ ਕਹਿੰਦਾ ਜੀ ਫਲਾਂ ਨੇ ਇਹ ਕਿਹਾ ਤੁਹਾਡੇ ਬਾਰੇ, ਜਾਂ ਫਲਾਂ ਫੇਸਬੁੱਕ ਤੇ ਆ ਗਿਆ ਤੇ ਉਹ ਆ ਗਿਆ, ਮੇਰੇ ਚਿਹਰੇ ਤੇ ਸਮਾਈਲ ਹੁੰਦੀ ਹੈ, ਤੇ ਮੈਂ ਤਾਂ ਗੁਰਬਾਣੀ ਦੀ ਇਹੀ ਕੋਟ ਦੇ ਨਾਲ ਜਵਾਬ ਦੇ ਦਿੰਦਾ ਕਿ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨਕੇ ਕਛੂ ਨਾ ਹਾਥ, ਕਿ ਜਿੱਥੇ ਜਿੱਥੇ ਰੱਬ ਨੇ ਜਿਹਨੂੰ ਲਾਇਆ ਹੋਇਆ ਉੱਥੇ ਉੱਥੇ ਲੱਗੇ ਹੋਏ ਨੇ। ਇਹਨਾਂ ਵਿਚਾਰਿਆਂ ਦੇ ਲਈ ਤਰਸ ਕਰਨਾ ਬਣਦਾ ਹੈ, ਇਹਨਾਂ ਲਈ ਅਰਦਾਸ ਕਰਨੀ ਬਣਦੀ ਹੈ, ਇਹਨਾਂ ਤੇ ਗੁੱਸਾ ਕਰਨਾ ਨਹੀਂ ਬਣਦਾ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਅੱਜ ਦਾ ਵਿਚਾਰ ਡਿਸਕਸ ਕਰ ਲਈਏ ਤੇ ਫਿਰ ਸ਼ੋਅ ਦੀ ਸਮਾਪਤੀ ਆ। ਦੇਖੋ, ਅਸੀਂ ਰੋਜ਼ਾਨਾ ਅਜੇ ਕਿਉਂਕਿ ਕਬੀਰ ਸਾਹਿਬ ਦੀ ਬਾਣੀ ਚੱਲ ਰਹੀ ਹੈ, ਉਸ ਤੇ ਹੀ ਵਿਚਾਰ ਕਰਦੇ ਹਾਂ। ਗੌੜੀ ਰਾਗ ਦਾ ਇਹ ਸ਼ਬਦ ਹੈ, ਔਰ ਕਬੀਰ ਸਾਹਿਬ ਜਿਹੜੇ ਬਨਾਰਸ 'ਚ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ, ਲੇਕਿਨ ਆਪਣੇ ਅੰਤ ਤੋਂ ਪਹਿਲਾਂ, ਅਖੀਰਲੇ ਪਲਾਂ ਤੋਂ ਪਹਿਲਾਂ ਉਹ ਮਗਹਰ ਆ ਗਏ, ਕਿਉਂਕਿ ਮਗਹਰ ਬਾਰੇ ਬ੍ਰਾਹਮਣਵਾਦੀਆਂ ਦਾ ਇਹ ਇੱਕ ਬੁਣਿਆ ਹੋਇਆ ਪੂਰਾ ਇੱਕ ਕਹਾਣੀ ਕ੍ਰਮ ਸੀ ਕਿ ਭਾਈ ਬਨਾਰਸ ਸ਼ਿਵਪੁਰੀ ਹੈ, ਜਿਹੜਾ ਬਨਾਰਸ 'ਚ ਮਰੇ ਉਹ ਸਿੱਧਾ ਸਵਰਗਾਂ ਨੂੰ ਜਾਂਦਾ ਹੈ, ਤੇ ਮਗਹਰ ਜਿਹੜਾ ਹੈ ਇਹ ਐਸੀ ਥਾਂ ਹੈ ਕਿ ਜਿਹੜਾ ਇੱਥੇ ਮਰੇਗਾ ਉਹ ਖੋਤੇ ਦੀ ਜੂਨ 'ਚ ਪਏਗਾ। ਔਰ ਕਬੀਰ ਸਾਹਿਬ ਨੇ ਜਿੱਥੇ ਸਾਰੀ ਜ਼ਿੰਦਗੀ ਬ੍ਰਾਹਮਣਵਾਦ ਨੂੰ ਬਨਾਰਸ 'ਚ ਬਹਿ ਕੇ ਚੈਲੰਜ ਕੀਤਾ ਹੈ, ਉਹ ਆਪਣੇ ਅਖੀਰਲੇ ਸਮੇਂ 'ਚ ਮਗਹਰ ਆ ਗਏ। ਔਰ ਉਹਨਾਂ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੇ ਬਨਾਰਸ 'ਚ ਮਰਿਆ ਸਵਰਗ 'ਚ ਹੀ ਜਾਣਾ, ਤੇ ਫਿਰ ਇਹ ਜਿਹੜਾ ਇਹਦੇ 'ਚ ਮੇਰਾ ਕੀ ਜਿਹੜਾ ਹੈ ਉਹ ਐਫਰਟ ਹੈ, ਉਹ ਤਾਂ ਜਾਣਾ ਹੀ ਹੈ, ਹਰ ਇੱਕ ਨੇ ਹੀ ਜਾਣਾ, ਪਰ ਮੈਂ ਹੁਣ ਇਹ ਪਰਖਾਂਗਾ ਕਿ ਮਗਹਰ ਜਿੱਥੇ ਖੋਤੇ ਦੀ ਜੋਨ 'ਚ ਜਾਣਾ, ਉੱਥੇ ਜੇ ਰੱਬ ਮੇਰੇ ਕਰਮਾਂ ਦਾ ਹਿਸਾਬ ਲਾਏ ਵੀ ਮੇਰੇ ਲਈ ਕੀ ਬਣਦਾ। ਹੁਣ ਅੱਜ ਦੇ ਸ਼ਬਦ 'ਚ ਵੀ ਉਹਨਾਂ ਨੇ ਜਦੋਂ ਇੱਕ ਰੱਬ ਦੀ ਬੰਦਗੀ ਦੀ ਗੱਲ ਕੀਤੀ, ਤੇ ਕਬੀਰ ਸਾਹਿਬ ਨੇ ਗੌੜੀ ਰਾਗ ਦੇ ਸ਼ਬਦ 'ਚ ਫਰਮਾਇਆ, ਮਾਈ ਮੋਹੇ ਅਵਰ ਨਾ ਜਾਣਿਓ ਆ ਨਾਨਾ, ਸ਼ਿਵ ਸੰਕਾਦਕ ਜਾਸ ਗੁਣ ਗਾਵੇ, ਤਾਸ ਬਸੈ ਮੋਰੇ ਭਰਾ ਨਾਨਾ। ਹੁਣ ਇਸ ਗੱਲ ਦਾ ਧਿਆਨ ਰਹੇ, ਸ਼ਿਵ ਜੀ ਤੇ ਸੰਕਾਦਕ ਬ੍ਰਹਮਾ ਦੇ 4 ਪੁੱਤਰ ਨੇ, ਸ਼ਿਵ ਜੀ, ਵਿਸ਼ਨੂੰ, ਬ੍ਰਹਮਾ, ਬ੍ਰਾਹਮਣਵਾਦ ਦੀ ਟ੍ਰਿਨਿਟੀ ਹੈ। ਤਾਂ ਕਬੀਰ ਸਾਹਿਬ ਜਦੋਂ ਇਹ ਐਡਰੈਸ ਕਰਦੇ ਨੇ, ਰਹਾਉ ਦੀ ਤੁਕ ਸੈਂਟਰਲ ਹਿੱਸਾ ਹੈ ਕਿ ਹੇ ਮੇਰੀ ਮਾਂ, ਮੈਂ ਉਸ ਵਾਹਿਗੁਰੂ ਤੋਂ ਬਿਨਾਂ, ਉਸ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਮਾਈ ਮੋਹੇ ਅਵਰ ਨਾ ਜਾਣਿਓ ਆ ਨਾਨਾ, ਆਨ ਹੁੰਦਾ ਕਿਸੇ ਹੋਰ ਨੂੰ, ਸ਼ਿਵ ਸੰਕਾਦਕ ਜਾਸ ਗੁਣ ਗਾਵੇ, ਕਿ ਈਵਨ ਇਹ ਬੇਸ਼ੱਕ ਸ਼ਿਵ ਜੀ ਜਾਂ ਬ੍ਰਹਮਾ ਜਾਂ ਉਹਦੇ ਮੁੰਡੇ ਸਨਕਾਦ ਨੂੰ ਪੂਜਦੇ ਨੇ, ਪਰ ਇਹ ਵੀ ਜਿਹੜੇ ਨੇ ਅਲਟੀਮੇਟਲੀ ਰੱਬ ਦੇ ਹੀ ਗੁਣ ਗਾਉਂਦੇ ਨੇ। ਜਾਸ ਗੁਣ ਗਾਵੇ ਤਾਸ ਬਸੈ ਮੋਰੇ ਪ੍ਰਾਣਨ, ਜੀ ਉਹੀ ਰੱਬ ਮੇਰੇ ਪ੍ਰਾਣਾਂ 'ਚ ਵਸਦਾ, ਮੇਰੀਆਂ ਦਿਲ ਦੀਆਂ ਡੂੰਘਾਈਆਂ 'ਚ ਵਸਦਾ, ਮੇਰੀ ਰੂਹ 'ਚ ਵਸਦਾ। ਹਿਰਦੇ ਪ੍ਰਗਾਸ ਗਿਆਨ ਗੁਰ ਗਮਿਤ, ਗਗਨ ਮੰਡਲ ਮੈਂ ਧਿਆਨ ਆਨਾ, ਬਿਖੈ ਰੋਗ ਭੈ ਬੰਧਨ ਭਾਗੇ, ਮਨ ਨਿਜ ਕਰ ਸੁਖ ਜਾਨ ਆਨਾ। ਕਿ ਮੇਰੇ ਦਿਲ ਦੇ ਵਿੱਚ ਜਦੋਂ ਵਾਹਿਗੁਰੂ ਵਸਿਆ, ਗਿਆਨ ਦਾ ਪ੍ਰਗਾਸ ਹੋਇਆ, ਗੁਰੂ ਮੇਰੇ ਅੰਦਰ ਵਸਦਾ, ਔਰ ਉਸ ਗਗਨ ਦੇ ਮੇਰੀ ਸੁਰਤ 10ਵੇਂ ਦੁਆਰ ਹੈ, ਅਸਮਾਨਾਂ ਨੂੰ ਛੂਹ ਰਹੀ ਹੈ, ਔਰ ਮੇਰੇ ਅੰਦਰੋਂ ਬਿਖੈ ਰੋਗ, ਸਾਰੇ ਵਿਕਾਰ ਜਿਹੜੇ ਜ਼ਹਿਰ ਵਰਗੇ ਨੇ ਉਹ ਦੌੜ ਗਏ ਨੇ, ਭੈ ਬੰਧਨ ਭਾਗੇ, ਡਰ ਨਿਕਲ ਗਿਆ, ਗੁਲਾਮੀ ਨਿਕਲ ਗਈ ਹੈ, ਮਨ ਨਿਜ ਕਰ ਸੁਖ ਜਾਨ ਆਨਾ। ਕਿ ਮੇਰੇ ਅੰਦਰ ਉਸ ਵਾਹਿਗੁਰੂ ਦੀ ਹੋਂਦ ਨੇ ਇੱਕ ਸੁਖ, ਇੱਕ ਆਨੰਦ ਦਿੱਤਾ ਹੈ। ਏਕ ਸੁਮਤ ਰਤ ਜਾਨ ਮਾਨ ਪ੍ਰਭ, ਦੂਸਰ ਮਨੈ ਨ ਆਨਾ ਨਾ, ਚੰਦਨ ਬਾਸ ਭੈ ਮਨ ਬਾਸਨ,
त्याग घटियो अभिमानाना। एक सुमत रत जान मन प्रभ दूसर मने ना। हे मेरे मन, सिर्फ ते सिर्फ एक सुमत अपने अंदर वसा के सिर्फ ते सिर्फ वाहिगुरू दी होंद है, दूसरे मने ना आना, ना किसी होर नूं अपने मन दे विच ना लिया। चंदन बास पै मन बासन। और जदों रब दी होंद मेरे अंदर है ते चंदन वांग मेरा हिरदा, मेरी रूह जिहड़ी है खुशबू नाल भरी हुई है। त्याग घटियो अभिमान आना, मेरे अंदरों हंकार खत्म हो गया, हंकार दा त्याग है। जो जन गाए ध्याए जस ठाकुर, तास प्रभु है था नाना। तह बड़ भाग बस्यो मन जाके, करम प्रधान मथा नाना। जो जन गाए ध्याए जस ठाकुर, कि जिहड़ा भी इंसान उस वाहिगुरू नूं अपने ध्यान च लाए लियाए, उस दे गुण खाए, तास प्रभु है था नाना, उहदे अंदर वाहिगुरू आके वसदा है। तह बड़ भाग बस्यो मन जाके, कि उहदे वड्डे भाग ने जिस दे अंदर आके वाहिगुरू वसदा है। करम प्रधान मथा नाना, उस दे मत्थे दे उत्ते रब ने वड्डे भाग लिखे ने, जिस नूं रब दा दी कुरबत मिलदी है। काट सकत सिव सहज प्रगास्यो, एक है एक समानाना। कह कबीर गुर पेट महासुख, भ्रमत रहे मन मानाना। सकत हुंदा है शक्ति माया, कि काट सकत, कि ये माया दी कैद चों वाहिगुरू ने मैनू कढ लिया, इसनूं कट दिता है। और की उहदे नाल कीता? शिव सहज प्रगास्यो, मेरा मन उस वाहिगुरू दी याद दे विच सहज दे विच आ गया है। एक है एक समान आना। मैं जदों सारी कायनात वाल देखदा ते मैनू नज़र आंदा है कि उस दे विच इक्को ही वाहिगुरू समाया होया। कह कबीर गुर भेट महासुख, कबीर साहब फरमांदे ने कि उस गुरु उस रब दे मेल ने मेरे अंदर बहुत कंफर्ट सुख भर दिता है। भ्रमत रहे मन माना, जिहड़ा मेरा मन भ्रमदा सी डोलदा सी इधर उधर, वो आके टिक गया है। मैं सहज दे घर च है और मेरा मन आनंद दे विच है। ये अज दा विचार है जी। डॉक्टर साहब बिल्कुल बहुत बहुत धन्नवाद तुहाडा, तुसीं ਸਮਾਂ ਕੱਢਿਆ ਤੇ ਇਹਨਾਂ ਸਾਰੇ ਇਸ਼ੂਜ਼ ਦੇ ਉੱਤੇ ਵੀ ਤੇ ਅੱਜ ਦਾ ਵਿਚਾਰ ਵੀ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸੋ ਜਿਹੜੇ ਵਿਊਅਰਸ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਅਮਰੀਕਾ ਭਰ ਦੇ ਵਿੱਚੋਂ ਵੀ ਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚੋਂ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਮਾਂ ਕੱਢਣ ਦੇ ਲਈ, ਸਾਨੂੰ ਆਪਣੇ ਸੁਝਾਅ ਭੇਜਣ ਦੇ ਲਈ ਵੀ। ਸਾਨੂੰ ਸਾਡੀ ਈਮੇਲ ਦੇ ਉੱਤੇ sos@tv84.tv ਦੇ ਉੱਤੇ ਤੁਸੀਂ ਆਪਣੇ ਸਵਾਲ ਤੇ ਸੁਝਾਅ ਭੇਜ ਸਕਦੇ ਹੋ ਤੇ ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv ਦੇ ਉੱਤੇ, ਜਾਂ ਚੈੱਕ ਰਾਹੀਂ ਵੀ ਡੋਨੇਸ਼ਨ ਭੇਜ ਸਕਦੇ ਹੋ। tv84 ਦੇ ਨਾਂ ਦਾ ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। फ़ोन नंबर भी नाल आ रहा जिहदे ते WhatsApp राहीं तुसीं साडे तक पहुँच कर सकते हो 5166191984 5166191984। सो अपने दसवंध दे विचों जो भी बनदा सरदा योगदान तुसीं TV84 ਲਈ ਕੱਢ ਸਕਦੇ ਹੋ, ਜ਼ਰੂਰ ਕੱਢੋ। ਸਪਾਂਸਰਸ਼ਿਪਸ ਲਈ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਇਸੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫਤੇ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।